ਪੰਜਾਬੀ ਰੇਡੀਓ ਜੋ ਐਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਸਰੋਤਿਓ ਲੈ ਕੇ ਹਾਜ਼ਰ ਹੋ ਗਏ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ, ਦੱਸਣਗੇ ਜੀ ਪੰਜਾਬ ਤੇ ਪੂਰੇ ਭਾਰਤ ਦੇ ਵਿੱਚ ਕੀ ਕੁਝ ਵਾਪਰ ਰਿਹਾ ਆ। ਤੁਸੀਂ ਪੰਜਾਬੀ ਰੇਡੀਓ ਜੋ ਐਸੇ ਦੇ ਨਾਲ ਜੁੜ ਸਕਦੇ ਆ ਜੀ, ਰੇਡੀਓ ਸੈੱਟ ਤੇ ਨੈੱਟ ਤੇ ਫੋਨ ਤੇ ਸੁਣਨ ਲਈ ਤੁਸੀਂ ਡਾਇਲ ਕਰ ਸਕਦੇ ਆ 832 551 50 29 8325515029 6054756868 ਜੇ ਤੁਸੀਂ ਨੈੱਟ ਤੇ ਸੁਣਨਾ ਆ www.punjabiradio.usa.com। ਤੇ ਹੁਣ ਗੱਲਬਾਤ ਕਰਾਂਗੇ ਆਪਾਂ ਬਲਤੇਜ ਪੰਨੂ ਹੋਰਾਂ ਦੇ ਨਾਲ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ ਜੀ। ਤੇ ਆਪਾਂ ਅੱਜ ਗੱਲਬਾਤ ਸ਼ੁਰੂ ਕਰਦੇ ਹਾਂ ਜਿਵੇਂ ਪੂਰੇ ਭਾਰਤ ਦੇ ਵਿੱਚ ਹੀ ਜਿਹੜੀ ਸੰਸਦ ਦੀ ਗੱਲਬਾਤ ਕਰਦੇ ਆ ਕਿ ਬੜੇ ਮਾਮਲੇ ਆ ਜਿਹੜੇ ਉਹ ਗੁਲਝੇ ਹੋਏ ਨੇ। ਜਿਵੇਂ ਤੇਂਦੁਲਕਰ ਤੇ ਰੇਖਾ ਦੀ ਜਿਹੜੀ ਆ ਸੰਸਦ ਦੇ ਵਿੱਚ ਗੈਰ ਹਾਜ਼ਰੀ ਆ, ਉਹਦੇ ਤੇ ਬੜੇ ਸਵਾਲ ਉੱਠ ਰਹੇ ਨੇ ਜੀ। ਜੀ ਇਸ ਵੇਲੇ ਜਿਹੜਾ ਕ੍ਰਿਕਟ ਦਾ ਰੱਬ ਕਿਹਾ ਜਾਂਦਾ ਹੁੰਦਾ ਸੀਗਾ ਜੀ, ਭਗਵਾਨ ਕਿਹਾ ਜਾਂਦਾ ਸੀਗਾ, ਉਹ ਵੀ ਫਲॉप ਹੈ। ਰੇਖਾ ਵੀ ਰਾਜ ਸਭਾ ਦੇ ਵਿੱਚੋਂ ਲਗਾਤਾਰ ਗੈਰ ਹਾਜ਼ਰ ਹੈ ਜੀ। ਸਚਿਨ ਤੇਂਦੁਲਕਰ ਇਸ ਸਾਲ ਦੇ ਵਿੱਚ ਇੱਕ ਵਾਰੀ ਵੀ ਰਾਜ ਸਭਾ 'ਚ ਨਹੀਂ ਆਇਆ ਤੇ ਲਗਾਤਾਰ 4 ਦਿਨ ਤੋਂ ਗੈਰ ਹਾਜ਼ਰ ਚੱਲ ਰਿਹਾ ਜੀ। ਸਚਿਨ ਦੀ ਸੰਸਦ 'ਚ ਗੈਰ ਹਾਜ਼ਰੀ ਦੀ ਜਿਹੜਾ ਜੀ ਇਹ ਚੰਗੀ ਆਲੋਚਨਾ ਜਿਹੜੀ ਆ ਉਹ ਹੋਈ ਹੈ। 2012 ਦੇ ਵਿੱਚ ਉਹਨੂੰ ਰਾਜ ਸਭਾ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਸੀਗਾ। 13 ਦੇ ਵਿੱਚ ਉਹ ਸਿਰਫ 3 ਵਾਰੀ ਜਿਹੜਾ ਸੀ ਉਹ ਸੰਸਦ ਦੇ ਵਿੱਚ ਆਇਆ। ਔਰ ਇਸ ਤੋਂ ਇਲਾਵਾ ਰੇਖਾ ਜਿਹੜੀ ਹੈ ਜੀ ਉਹ ਵੀ ਲਗਾਤਾਰ ਗੈਰ ਹਾਜ਼ਰ ਰਹਿ ਰਹੀ ਆ। ਉਹ ਹੁਣ ਤੱਕ ਸਿਰਫ 7 ਵਾਰੀ ਜਿਹੜੀ ਹੈ ਜੀ ਰਾਜ ਸਭਾ ਦੇ ਵਿੱਚ ਆਈ ਹੈ ਜੀ। ਇਹਦੇ ਬਾਰੇ ਸਮਾਜਵਾਦੀ ਪਾਰਟੀ ਜਿਹੜੀ ਹੈ ਜੀ ਉਹਨੇ ਸਵਾਲ ਖੜੇ ਕੀਤੇ ਨੇ। ਸਵਾਲ ਜਿਹੜੇ ਇਸ ਕਰਕੇ ਖੜੇ ਨੇ ਕਿ ਜੇ ਇਹਨਾਂ ਲੋਕਾਂ ਨੂੰ ਰਿਸਪੈਕਟ ਦੇ ਤੌਰ ਦੇ ਉੱਤੇ ਚੁਣ ਕੇ ਜਿਹੜਾ ਜੀ ਭੇਜਿਆ ਗਿਆ ਰਾਜ ਸਭਾ ਦੇ ਵਾਸਤੇ, ਕਿਉਂਕਿ ਇਹ ਅਹੁਦੇ ਤੁਹਾਨੂੰ ਪਤਾ ਜੀ ਕਿ ਵੋਟਾਂ ਰਾਹੀਂ ਨਹੀਂ ਦਿੱਤੇ ਜਾਂਦੇ, ਸਿਰਫ ਇੱਕ ਮਾਣ ਇੱਜ਼ਤ ਲਈ ਦਿੱਤੇ ਜਾਂਦੇ ਨੇ, ਤਾਂ ਉਹਨਾਂ ਦਾ ਫਰਜ਼ ਬਣਦਾ ਹੈ ਕਿ ਉਹ ਇੱਥੇ ਰਾਜ ਸਭਾ ਦੇ ਵਿੱਚ ਆਉਣ, ਚਾਹੇ ਟਾਵੇਂ ਹੀ ਆਉਣ। ਜੇ ਉਹਨਾਂ ਨੇ ਆਉਣਾ ਹੀ ਨਹੀਂ ਤਾਂ ਸਵਾਲ ਜਿਹੜਾ ਸੀਗਾ ਉਹ ਇਹ ਉੱਠ ਰਿਹਾ ਕਿ ਜੇ ਉਹਨਾਂ ਨੇ ਆਉਣਾ ਨਹੀਂਗਾ ਤਾਂ ਫਿਰ ਉਹ ਅਹੁਦੇ ਜਿਹੜੇ ਨੇ ਉਹ ਛੱਡ ਦੇਣ। ਉਹਨਾਂ ਨੂੰ ਸਿਰਫ ਅਹੁਦੇ ਜਿਹੜੇ ਦਿੱਤੇ ਜਾਣ ਦਾ ਕੀ ਆਈਡੀਆ ਜੀ। ਸੋ ਇਹ ਮਾਮਲਾ ਕਾਫੀ ਜਿਹੜਾ ਸੀਗਾ ਕੱਲ ਤੂਲ ਫੜ ਗਿਆ ਔਰ ਕਾਫੀ ਰੌਲਾ ਰੱਪਾ ਜਿਹੜਾ ਸੀਗਾ ਉਹ ਪੈਂਦਾ ਰਿਹਾ ਕਿ ਉਹ ਇੱਕ ਦਿਨ ਵੀ ਜਿਹੜਾ ਸਚਿਨ ਤੇਂਦੁਲਕਰ ਤੇ ਰੇਖਾ ਜਿਹੜੇ ਇਸ ਸੈਸ਼ਨ ਦੇ ਵਿੱਚ ਨਹੀਂ ਆਏ। ਜੀ। ਤੇ ਅਗਲੀ ਗੱਲਬਾਤ ਕਰੀਏ, ਜਿਵੇਂ ਹਰਿਆਣਾ ਦੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਵੱਖਰੀ ਉਹ ਬਣੀ ਆ ਤੇ ਉਸ ਦੇ ਵਿੱਚ ਉਹਨਾਂ ਨੂੰ ਕਿਹਾ ਗਿਆ ਆ ਕਿ ਤੁਸੀਂ ਜਿਹੜੇ ਤੁਹਾਡੇ ਗੁਰਦੁਆਰੇ ਦੇ ਅਕਾਊਂਟ ਆ ਵੱਖਰੇ ਖੁਲਾ ਲਓ। ਤੇ ਕਿਹੜੇ ਗੁਰਦੁਆਰੇ ਦੇ ਵਿੱਚੋਂ ਕਿੰਨੀ ਮਾਇਆ ਉਹਨਾਂ ਦੇ ਹੱਥ ਆਈ ਆ ਜਿਹੜੀ ਉਹ ਅਕਾਊਂਟ ਦੇ ਵਿੱਚ ਜਮ੍ਹਾਂ ਕਰਾਉਣ। ਜਿਹੜੇ ਗੁਰਦੁਆਰੇ ਜੀ ਹਰਿਆਣੇ ਦੇ ਜਿਨ੍ਹਾਂ ਦੇ ਇੱਥੇ ਉਹ ਕਾਬਜ਼ ਹੋ ਗਏ ਨੇ, ਜਿਹੜੀ ਨਵੀਂ ਬਣੀ ਕਮੇਟੀ ਗੁੱਲੇ ਚੀਕਾ ਦੇ ਜੀ, ਉਹਦਾ ਜਿਹੜਾ ਗੋਲਕ ਹੈ ਜੀ ਉਹ ਆਲਮੋਸਟ ਖਾਲੀ ਨਿਕਲੀ ਹੈ ਜੀ। ਭਾਨ ਭੂਨ ਜੀ ਸੀਗੀ ਥੋੜੀ ਬਹੁਤੀ ਉਹਦੇ ਵਿੱਚ, ਭਾਵੇਂ ਜਿਹੜੇ ਇਹ ਪਾਤਸ਼ਾਹੀ 6ਵੀਂ ਦੇ ਨਾਲ ਸੰਬੰਧਿਤ ਆ ਜੀ, ਜਿਹੜੀ ਜਿੱਥੇ ਹੁਣ ਨਵੀਂ ਕਮੇਟੀ ਜਿਹੜੀ ਹੈ ਜੀ ਉਹ ਕਾਬਜ਼ ਹੋਈ ਹੈ। ਸੋ ਉਹਦੇ ਚੋਂ ਭਾਨ ਹੀ ਹੈ ਜੀ ਥੋੜੀ ਜਿਹੀ ਨਿਕਲੀ, ਉਹ ਤੋਂ ਜਮ੍ਹਾਂ ਕਰਾਉਣ ਵਾਲਾ ਕੁਛ ਹੈ ਨੀ ਗਾ। ਅਕਾਊਂਟ ਵਗੈਰਾ ਜਿਹੜੇ ਨੇ ਉਹ ਖੁਲਾ ਜ਼ਰੂਰ ਦਿੱਤੇ ਨੇ ਜੀ। ਜਿਹੜੀ ਵੱਖਰੀ ਬਣੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਦੇ ਵੱਲੋਂ ਤਕੜੇ ਜਿਹੜੇ ਵਕੀਲ ਨੇ ਉਹਨਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਤਾਂ ਕਿ ਜਿਹੜੇ ਸੁਪਰੀਮ ਕੋਰਟ ਦੇ ਵਿੱਚ ਹੈ ਜੀ ਉਹਨੂੰ ਕੇਸ ਨੂੰ ਤਕੜਿਆਂ ਹੋ ਕੇ ਜਿਹੜਾ ਜੀ ਉਹ ਲੜਿਆ ਜਾਵੇ। ਔਰ ਖਾਸ ਤੌਰ ਦੇ ਉੱਤੇ ਜਿਹੜੀ ਜਥੇਦਾਰ ਸਾਹਿਬ ਨੇ ਤਾਲਮੇਲ ਕਮੇਟੀ ਦੀ ਗੱਲ ਕੀਤੀ ਆ, ਜਿਹਨੂੰ ਟਾਲ ਮਟੋਲ ਕਮੇਟੀ ਵੀ ਕਿਹਾ ਜਾ ਸਕਦਾ, ਉਹਦੀ ਸਥਾਪਨਾ ਜਿਹੜੀ ਆ ਉਹ ਰੱਦ ਕਰਨ ਦੇ ਰੌਂ ਦੇ ਵਿੱਚ ਜਿਹੜੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹ ਜਾਪਦੀ ਆ। ਉਹ ਇਸ ਗੱਲ ਤੋਂ ਬੇਸ਼ੱਕ ਥੋੜੀ ਨਿਰਾਸ਼ ਹੈ ਕਿ ਉਹਦੇ ਉੱਤੇ ਸਟੇਟਸ ਕੋ ਕਿਉਂ ਹੋ ਗਿਆ, ਪਰ ਨਾਲ ਦੀ ਨਾਲ ਜਿਹੜੀ ਮੀਟਿੰਗ ਕੀਤੀ ਗਈ ਆ ਉਹਦੇ ਵਿੱਚ ਇਸ ਗੱਲ ਦੇ ਉੱਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ ਕਿ ਉਹਨਾਂ ਦੀਆਂ ਬਹੁਤੀਆਂ ਜਿਹੜੀਆਂ ਟੈਕਨੀਕਲ ਗੱਲਾਂ ਨੇ ਉਹ ਸੁਪਰੀਮ ਕੋਰਟ ਨੇ ਮੰਨੀਆਂ ਨੇ। ਉਹਦੇ ਉੱਤੇ ਕੋਈ ਪਾਬੰਦੀ ਜਿਹੜੀ ਆ ਉਹ ਨਹੀਂ ਲਾਈ। ਵੱਖਰੇ ਅਕਾਊਂਟ ਵਾਲੀ ਗੱਲ ਜਿਹੜੀ ਉਹ ਕੀਤੀ ਗਈ ਆ ਔਰ ਜਿਨ੍ਹਾਂ ਦੇ ਉੱਤੇ ਕਬਜ਼ਾ ਹੋ ਗਿਆ ਹਰਿਆਣੇ ਦੀ ਕਮੇਟੀ ਦਾ, ਉਹਨਾਂ ਨੂੰ ਜਿਉਂ ਦਾ ਤਿਉਂ ਰੱਖਣ ਦੇ ਹੁਕਮ ਜਿਹੜੇ ਨੇ ਉਹ ਸੁਪਰੀਮ ਕੋਰਟ ਨੇ ਦਿੱਤੇ ਨੇ। ਇਹ ਸਾਰੀਆਂ ਗੱਲਾਂ ਜੀ ਉਹਨਾਂ ਨੇ ਇਹ ਕਿਹਾ ਕਿ ਸਾਡੇ ਹੱਕ ਦੇ ਵਿੱਚ ਨੇ। ਅਗਲੀ ਜਿਹੜੀ ਮੀਟਿੰਗ ਆ ਉਹਨਾਂ ਨੇ ਗੁੱਲਾ ਚੀਕਾ ਦੇ ਵਿੱਚ ਹੀ ਜਿਹੜੀ ਰੱਖੀ ਹੈ। ਤਾਂ ਜਦੋਂ ਜੇ ਗੁੱਲੇ ਚੀਕੇ ਵਾਲੀ ਜਿਹੜੀ ਗੋਲਕ ਆ ਜੀ ਉਹ ਖਾਲੀ ਨਿਕਲੀ ਹੈ, ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਜਿਹੜੇ ਬਾਕੀ ਗੁਰਦੁਆਰਿਆਂ ਦੇ ਉਹ ਵੀ ਖਾਲੀ ਖੁੱਲੀ ਕਰਕੇ ਫੇਰ ਹੀ ਜਿਹੜਾ ਆਏ ਨੇ ਜੀ, ਨਾਲ ਦੀ ਨਾਲ ਇਹ ਚੁੱਕੀ ਗਏ ਨੇ ਉੱਥੋਂ ਜੀ। ਜੀ ਇਹ ਤੇ ਬਹੁਤ ਮੰਦਭਾਗੀ ਕਾਰਵਾਈ ਆ ਜਿਹੜੀ ਇਸ ਤਰ੍ਹਾਂ ਕੀਤੀ ਗਈ ਹੈ। ਤੇ ਅੱਗੇ ਗੱਲ ਕਰਦੇ ਆ ਕਿ ਜਿਵੇਂ ਪੰਜਾਬ ਸਰਕਾਰ ਦੀ ਖਿਚਾਈ ਹੋਈ ਹੈ ਜੀ ਕੇਂਦਰ ਵੱਲੋਂ ਕਿ ਉਹਨਾਂ ਨੇ ਸਮੇਂ ਤੋਂ ਪਹਿਲਾਂ ਹੀ ਤਰੱਕੀਆਂ ਦੇ ਦਿੱਤੀਆਂ। ਜੀ ਇਹ ਐਕਚੁਅਲੀ 5 IPS ਅਧਿਕਾਰੀਆਂ ਦਾ ਇਹ ਮਾਮਲਾ ਹੈ ਜੀ।
1987 ਬੈਚ ਦੇ 5 IPS ਅਧਿਕਾਰੀ ਜਿਹੜੇ ਨੇ ਜੀ, ਉਹਨਾਂ ਨੂੰ ਤਰੱਕੀਆਂ ਦੇਣ ਦੇ ਮਾਮਲੇ ਦੇ ਉੱਤੇ ਪੰਜਾਬ ਸਰਕਾਰ ਜਿਹੜੀ ਹੈ ਜੀ ਉਹਦੀ ਖਿਚਾਈ ਹੋਈ ਹੈ, ਕਿਉਂਕਿ ਅਗਲੀ ਸਕੇਲ ਲੈਣ ਦਾ ਇਹਨਾਂ ਦਾ ਮਿੱਥਿਆ ਜਿਹੜਾ ਸਮਾਂ ਸੀਗਾ ਉਹ ਪੂਰਾ ਹੋਣ ਦੇ ਵਿੱਚ ਮਹੀਨਾ ਜਿਹੜਾ ਉਹ ਰਹਿੰਦਾ ਸੀਗਾ ਜੀ। ਜਿਹੜੇ ਅਮਲਾ ਵਿਭਾਗ ਦੇ ਸੂਤਰ ਨੇ ਜੀ ਉਹ ਦੱਸਦੇ ਨੇ ਕਿ ਭਾਰਤ ਸਰਕਾਰ ਦੇ ਅਮਲਾ ਤੇ ਸਿਖਲਾਈ ਅਫਸਰਾਂ ਨੇ ਇਹਨਾਂ ਅਫਸਰਾਂ ਦੀ ਫਾਈਲ ਇਹ ਕਹਿ ਕੇ ਵਾਪਸ ਕਰ ਦਿੱਤੀ ਹੈ ਕਿ ਇਹਨਾਂ ਨੂੰ ਅਗਲਾ ਸਕੇਲ ਉਦੋਂ ਮਿਲੂਗਾ ਜਦੋਂ ਇਹਨਾਂ ਦੇ ਸੇਵਾ ਕਾਲ ਦੇ ਵਿੱਚ 25 ਸਾਲ ਜਿਹੜੇ ਨੇ ਉਹ ਪੂਰੇ ਹੋ ਜਾਣਗੇ। ਦਿਨਕਰ ਗੁਪਤਾ, CSR ਰੈਡੀ, MK ਤਿਵਾੜੀ, GS ਸਹੋਤਾ, ਰਾਜਪਾਲ ਮੀਨਾ ਤੇ VK ਭਾਵਰਾ ਜਿਹੜੇ ਨੇ ਉਹ ਇਹਦੇ ਵਿੱਚ ਸ਼ਾਮਲ ਨੇ ਜੀ। ਜਿਹੜਾ ਪਰਸੋਨਲ ਵਿਭਾਗ ਹੈ ਜੀ ਉਹਨੇ ਇਹ ਦੱਸਿਆ ਕਿ ਰੂਲਸ ਦੇ ਵਿੱਚ ਸਪਸ਼ਟ ਕੀਤਾ ਗਿਆ ਕਿ ਕਿਸੇ ਵੀ IPS ਨੂੰ DIG ਦੇ ਅਸਲ ਸੇਵਾ ਕਾਲ ਪੂਰੇ ਕਰਨ ਦੇ ਉੱਤੇ ਹੀ IG ਜਿਹੜਾ ਜੀ 10 ਸਾਲ ਪੂਰੇ ਕਰਨ ਦੇ ਉੱਤੇ ਬਣਾਇਆ ਜਾ ਸਕਦਾ, ਔਰ 25 ਸਾਲ ਪੂਰੇ ਹੋਣ ਦੇ ਉੱਤੇ ਕਿਸੇ ਅਧਿਕਾਰੀ ਨੂੰ ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ ਤੇ ਡਾਇਰੈਕਟਰ ਜਨਰਲ ਆਫ ਪੁਲਿਸ 30 ਸਾਲ ਮਗਰੋਂ ਜਿਹੜਾ ਜੀ ਉਹ ਬਣਾਇਆ ਜਾ ਸਕਦਾ ਹੈ। ਪਰ ਇੱਥੇ ਬੇਨਿਯਮੀਆਂ ਜਿਹੜੀਆਂ ਉਹ ਪੰਜਾਬ ਸਰਕਾਰ ਨੇ ਕੀਤੀਆਂ ਨੇ, ਜਿਹਦੇ ਕਰਕੇ ਉਹਦੀ ਖਿਚਾਈ ਹੋਈ ਹੈ ਜੀ। ਤੇ ਅੱਗੇ ਵਧਦੇ ਹੋਏ ਜਿਸ ਤਰ੍ਹਾਂ ਆਪਾਂ ਨੂੰ ਪਤਾ ਹੈ ਕਿ 2 ਸਾਲ ਪਹਿਲਾਂ ਇੱਕ ਜਿਹੜਾ ਪੁਲਿਸ ਦਾ ਆਫੀਸਰ ਸੀ ਉਸ ਦੀ ਲੜਕੀ ਦੇ ਨਾਲ ਕਿਸ ਤਰ੍ਹਾਂ ਜਿਹੜੇ ਕੁਝ ਕੁ ਜਿਹੜੇ ਗੁੰਡਾ ਟਾਈਪ ਲੋਕ ਸੀਗੇ ਉਹਨਾਂ ਨੇ ਕਿਸ ਤਰ੍ਹਾਂ ਵਧੀਕੀ ਕੀਤੀ ਸੀ, ਤਾਂ ਹੁਣ ਆਪਣੀ ਲੜਕੀ ਨੇ ਆਪਣੇ ਫਾਦਰ ਨੂੰ ਫੋਨ ਕੀਤਾ, ਅਰਵਿੰਦਰਪਾਲ ਸੀ ਜੀ ਉਹਨਾਂ ਦੇ ਫਾਦਰ ਦਾ ਨਾਂ, ਤੇ ਲੜਕੀ ਨੇ ਫੋਨ ਕੀਤਾ ਤੇ ਉਸ ਟਾਈਮ ਦੇ ਉੱਤੇ ਉਸ ਦੇ ਫਾਦਰ ਨੂੰ ਜਿਹੜੀ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀਗਾ। ਤੇ ਉਸ ਕਤਲकांड ਦੇ ਵਿੱਚ ਜਿਹੜੀਆਂ ਉਹਨਾਂ ਨੂੰ ਉਮਰ ਕੈਦ ਹੋਈ ਆ, ਕਿੰਨੀ ਕੁ ਉਮਰ ਕੈਦ ਹੋਈ ਆ 4 ਬੰਦਿਆਂ ਨੂੰ? ਅੰਮ੍ਰਿਤਸਰ ਦੀ ਅਦਾਲਤ ਨੇ ਜੀ ਇਹ ਇਤਿਹਾਸਕ ਫੈਸਲਾ ਜਿਹੜਾ ਦਿੱਤਾ 5 ਦਸੰਬਰ 2012 ਨੂੰ ਦਿਨ ਦਿਹਾੜੇ ਕਤਲ ਜਿਹੜਾ ਸੀਗਾ ਇਹ ਅਕਾਲੀ ਦਲ ਦੇ ਆਗੂ ਅੰਮ੍ਰਿਤਸਰ ਤੋਂ ਜਿਹੜਾ ਜੀ ਉਹਨੇ ਰਾਣੇ ਨੇ ਰਣਜੀਤ ਸਿੰਘ ਰਾਣਾ ਜਿਹੜਾ ਜੀ ਉਹਨੇ ਤੇ ਉਹਦੇ ਸਾਥੀਆਂ ਨੇ, ਉਹਦੇ 4 ਜਿਹੜੇ ਸਾਥੀ ਨੇ, ਧਰਮਵੀਰ ਸਿੰਘ ਧਰਮਾ, ਗੁਰਬੀਰ ਸਿੰਘ ਵੀਰਾ, ਸੰਦੀਪ ਰਾਜਪਾਲ ਤੇ ਵਿਕਰਮ ਓਰੀ, ਇਹਨਾਂ ਨੇ ਸਾਰਿਆਂ ਨੇ ਪਹਿਲਾਂ ਤਾਂ ਇਹ ਛੇੜਛਾੜ ਕਰਦੇ ਸੀਗੇ ਜੀ ਰੋਬਨਜੀਤ ਕੌਰ ਦੇ ਨਾਲ। ਜਦੋਂ ਉਹਨੇ ਆਪਣੇ ਪਿਤਾ ਨੂੰ ਸੱਦਿਆ ਉਹ ਆ ਗਿਆ ਤਾਂ ਉਹ ਲੜਕੀ ਜਿਹੜੀ ਸੀ ਜੀ ਉਹਦੇ ਸਾਹਮਣੇ ਉਹਦੇ ਪਿਤਾ ਨੂੰ ਸੱਟਾਂ ਜਿਹੜੀਆਂ ਸੀ ਉਹ ਮਾਰੀਆਂ ਗਈਆਂ। ਜ਼ਖਮੀ ਹਾਲਤ ਦੇ ਵਿੱਚ ਤੜਫ ਰਹੇ ਰਵਿੰਦਰਪਾਲ ਸਿੰਘ ਨੂੰ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕਿਸੇ ਨੇ ਇਸ ਰੋਬਨਜੀਤ ਕੌਰ ਦੀ ਇੰਨੀ ਮਦਦ ਨਾ ਕੀਤੀ ਕਿ ਉਹ ਉਹਨੂੰ ਨਾਲ ਚੁਕਾ ਕੇ ਕਾਰ ਦੇ ਵਿੱਚ ਪਾ ਦੇਣ। ਇਹਨਾਂ ਗੁੰਡਿਆਂ ਦੀ ਦਹਿਸ਼ਤ ਦੀ ਵਜ੍ਹਾ ਕਰਕੇ ਉਹ ਵਿਚਾਰੀ ਇਕੱਲੀ ਜਿਹੜੀ ਸੀ ਉਹ ਖਿੱਚਦੀ ਕੁਰਲਾਉਂਦੀ ਰਹੀ, ਔਰ ਔਖੇ ਸੌਖੇ ਜਿੰਨੀ ਕੁ ਦੇਰ ਤੱਕ ਉਹਨੇ ਕਾਰ ਦੇ ਵਿੱਚ ਪਾਇਆ ਉਹਨੂੰ ਚੁੱਕ ਕੇ ਰਵਿੰਦਰਪਾਲ ਸਿੰਘ ਨੂੰ, ਉਹਦੇ ਦੌਰਾਨ ਜਿਹੜਾ ਰਣਜੀਤ ਸਿੰਘ ਰਾਣਾ ਸੀਗਾ ਜੀ ਉਹ ਘਰ ਤੋਂ ਜਾ ਕੇ ਆਪਣੀ ਰਾਈਫਲ ਜਿਹੜੀ ਸੀ ਉਹ ਲੈ ਆਇਆ ਤੇ ਆ ਕੇ ਉਹਨੇ ਰਵਿੰਦਰਪਾਲ ਸਿੰਘ ਨੂੰ ਗੋਲੀ ਜਿਹੜੀ ਸੀ ਉਹ ਮਾਰ ਦਿੱਤੀ। ਔਰ ਉਹਨੇ ਗੋਲੀ ਇਹਦੇ ਉੱਤੇ ਰੋਬਨਜੀਤ ਦੇ ਉੱਤੇ ਚਲਾਉਣ ਦੀ ਕੋਸ਼ਿਸ਼ ਕੀਤੀ, ਪਰ ਗੋਲੀ ਕਿਉਂਕਿ ਸਟਕ ਹੋ ਗਈ ਸੀਗੀ ਬੰਦੂਕ ਦੇ ਵਿੱਚ, ਚੱਲੀ ਨਹੀਂ, ਜਿਹਦੇ ਕਰਕੇ ਰੋਬਨਜੀਤ ਕੌਰ ਜਿਹੜੀ ਆ ਉਹ ਬਚ ਗਈ। ਇਹਨੇ ਜਿਹੜਾ ਰਾਣਾ ਜੀ ਇਹਨੇ ਭੱਜਣ ਦੀ ਕੋਸ਼ਿਸ਼ ਵੀ ਜੇਲ੍ਹ ਇਸੇ ਸਾਲ ਦੇ ਜਨਵਰੀ ਮਹੀਨੇ ਦੇ ਵਿੱਚ ਕੀਤੀ ਸੀ। ਉਹਨੇ ਕੁਝ ਸਲਾਖਾਂ ਜਿਹੜੀਆਂ ਕੱਟ ਵੀ ਲਈਆਂ ਸੀਗੀਆਂ, ਪਰ ਉਹ ਸਫਲ ਨਹੀਂ ਹੋ ਸਕਿਆ ਜੀ ਭੱਜਣ ਦੇ ਵਾਸਤੇ। ਹੁਣ 302, 307, 120 ਦੇ ਅਧੀਨ ਜਿਹੜੀ ਆ ਜੀ ਇਹਨੂੰ ਦੋਸ਼ੀ ਠਹਿਰਾਇਆ ਗਿਆ ਸੀਗਾ ਜੀ। ਔਰ ਇਹਨਾਂ ਨੂੰ ਸਾਰਿਆਂ ਨੂੰ ਜਿਹੜੇ 4 ਜਣਿਆਂ ਨੂੰ ਉਮਰ ਕੈਦ ਮੌਤ ਤੱਕ, ਭਾਵ ਕਿ ਉਮਰ ਕੈਦ ਜਿਹੜੀ ਹੈ ਜੀ 20 ਸਾਲਾਂ ਹੁੰਦੀ ਹੈ ਨਾ, ਉਹ ਨਹੀਂ, ਇਹ ਹੁਣ ਪਿਛਲੇ ਕੁਝ ਸਮੇਂ ਤੋਂ ਭਾਰਤੀ ਅਦਾਲਤਾਂ ਦੇ ਵਿੱਚ ਸਖਤ ਸਜ਼ਾ ਜਿਹੜੀ ਹੈ ਜੀ ਉਹ ਮਿਲਣ ਲੱਗੀ ਹੈ। ਉਹਦੇ ਤਹਿਤ ਹੀ ਇਹ ਸਖਤ ਸਜ਼ਾ ਜਿਹੜੀ ਹੈ ਜੀ ਉਹ ਮਿਲੀ ਹੈ। ਰਾਣੇ ਨੂੰ 70,000 ਰੁਪਈਆ ਤੇ ਬਾਕੀ ਦੋਸ਼ੀਆਂ ਨੂੰ 60,000 ਰੁਪਈਏ ਦਾ ਜੁਰਮਾਨਾ ਜਿਹੜਾ ਜੀ ਉਹ ਕੀਤਾ ਗਿਆ। ਮੌਤ ਤੱਕ ਸਜ਼ਾ ਜਿਹੜੀ ਆ ਉਹ ਕੱਟਣੀ ਹੋਊਗੀ। ਰੋਬਨਜੀਤ ਨੇ ਕਿਹਾ ਕਿ ਇਹ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਸੀ। ਉਹਨਾਂ ਦੇ ਘਰ ਦਾ ਉਹ ਜੀ ਗਿਆ ਜਿਹੜਾ ਕਮਾਉਣ ਵਾਲਾ ਸੀਗਾ, ਉਹਨੇ ਮੁੜ ਕੇ ਨਹੀਂ ਆਉਣਾ, ਇਸ ਕਰਕੇ ਮਰਨੇ ਚਾਹੀਦੇ ਨੇ। ਰੋਬਨਜੀਤ ਦੀ ਆਪਣੇ ਫੀਲਿੰਗ ਹੈ ਜੀ, ਜਿਨ੍ਹਾਂ ਦੇ ਘਰ ਦਾ ਵਾਕਿਆ ਜੀ ਗਿਆ ਉਹ ਇਹ ਦੱਸ ਸਕਦੇ ਨੇ, ਪਰ ਦੇਖਿਆ ਜਾਵੇ ਤਾਂ ਇਹ ਮੌਤ ਦੇ ਨਾਲੋਂ ਭੈੜੀ ਸਜ਼ਾ ਜੀ। ਸਾਰੀ ਉਮਰ ਜਿਹੜੀ ਆ ਉਹਨਾਂ ਨੂੰ ਜੇਲ੍ਹ ਦੇ ਵਿੱਚ ਰਹਿਣਾ ਪਊਗਾ ਜੀ। ਸੋ ਅਦਾਲਤ ਦਾ ਖਾਸ ਤੌਰ ਦੇ ਉੱਤੇ ਜਿਹੜੇ ਹਰਪ੍ਰੀਤ ਕੌਰ ਰੰਧਾਵਾ ਨੇ ਅਦਾਲਤ ਦੇ ਜਿਹੜੇ ਜੱਜ ਨੇ, ਜਿਨ੍ਹਾਂ ਦੇ ਵੱਲੋਂ ਇਹ ਦਿੱਤੀ ਗਈ ਇਤਿਹਾਸਕ ਸਜ਼ਾ ਜਿਹੜੀ ਹੈ ਜੀ, ਮੇਰਾ ਖਿਆਲ ਇਹਦੀ ਤਾਰੀਫ ਜ਼ਰੂਰ ਹੋਣੀ ਚਾਹੀਦੀ ਹੈ ਜੀ। ਜਿਸ ਤਰੀਕੇ ਦੇ ਨਾਲ ਸਰਕਾਰੀ ਦਬਾਅ ਦੇ ਬਾਵਜੂਦ ਇਹਨਾਂ ਨੂੰ ਜਿਹੜਾ ਜੀ ਇਹ ਸਜ਼ਾ ਮਿਲੀ ਹੈ ਜੀ। ਜੀ ਤੇ ਅੱਗੇ ਗੱਲ ਕਰਦੇ ਹਾਂ ਜੀ, SGPC ਦੇ ਮੁਲਾਜ਼ਮ ਆ ਜਿਹੜੇ, ਉਹ ਵੀ ਕਹਿੰਦੇ ਕਿ ਉਹਨਾਂ ਨੂੰ ਥੋੜੀ ਦੇਰ ਲਈ ਹਰਿਆਣੇ ਦੇ ਵਿੱਚ ਛੁੱਟੀ ਮਿਲ ਗਈ ਆ ਕਿ ਪਰਿਵਾਰ ਨੂੰ ਮਿਲਿਆ ਤੇ ਕੱਪੜੇ ਧੋਇਆ, ਕੀ ਉਹ ਵਾਪਸ ਜਾਣਗੇ? ਸੱਦ ਲਏ ਗਏ ਆ ਜੀ ਜਿਹੜੇ ਜਥੇਦਾਰ ਨੇ, ਉਹਨਾਂ ਨੂੰ ਵੀ ਵਾਪਸ ਜਿਹੜਾ ਜੀ ਉਹ ਵੀ ਆ ਗਏ ਨੇ। ਜਿਹੜੇ ਅਕਾਲੀ ਦਲ ਦੇ ਜਥੇਦਾਰ ਜਿਹੜੇ ਵੱਖੋ ਵੱਖਰੇ ਗੁਰਦੁਆਰਿਆਂ ਦੇ ਵਿੱਚ ਜਿਨ੍ਹਾਂ ਦੀਆਂ ਡਿਊਟੀਜ਼ ਲੱਗੀਆਂ ਹੋਈਆਂ ਸੀਗੀਆਂ ਜੀ,
ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਜੀ ਅਵਤਾਰ ਸਿੰਘ ਮੱਕੜ, ਉਹਨਾਂ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਵੱਲੋਂ ਹਰਿਆਣੇ ਦੇ ਵਿੱਚ ਵੱਖਰੀ ਕਮੇਟੀ ਮਾਮਲੇ ਦੇ ਵਿੱਚ ਫਿਲਹਾਲ ਕੀਤੇ ਗਏ ਫੈਸਲੇ ਦੇ ਉੱਤੇ ਉਹਨਾਂ ਨੇ ਕਿਹਾ ਕਿ ਤਸੱਲੀ ਹੈ, ਇਸ ਕਰਕੇ ਇਹ ਜਿਹੜੇ ਨੇ ਵਾਪਸ ਹਾਲ ਦੀ ਘੜੀ ਸੱਦ ਲਏ ਗਏ ਨੇ। ਜਿਹੜੇ ਲੱਠਮਾਰ ਭੇਜੇ ਹੋਏ ਸੀਗੇ ਟਾਸਕ ਫੋਰਸ ਵਾਲੇ, ਉਹ ਵੀ ਵਾਪਸ ਜਿਹੜੇ ਸੱਦ ਲਏ ਗਏ ਨੇ, ਕਿਉਂਕਿ ਸਟੇਟਸ ਕੋ ਰੱਖਣ ਦੇ ਹੁਕਮ ਦਿੱਤੇ ਗਏ ਨੇ ਸੁਪਰੀਮ ਕੋਰਟ ਦੇ ਵੱਲੋਂ। ਤੇ ਹੁਣ ਜਿਹੜੇ SGPC ਵਾਲੇ ਅਕਾਲੀ ਦਲ ਆ, ਉਹਨੂੰ ਜਾਪਦਾ ਕਿ ਗੋਲਕਾਂ ਨੂੰ ਕੋਈ ਬਹੁਤਾ ਵੱਡਾ ਖਤਰਾ ਨਹੀਂ ਗਾ, ਕਮ ਸੇ ਕਮ 25 ਤਰੀਕ ਤੱਕ। ਤੁਹਾਡੀ ਗੱਲ ਠੀਕ ਹੈ ਜੀ, ਅਗਲੇ ਕਹਿੰਦੇ ਬੱਚਿਆਂ ਨੂੰ ਮਿਲ ਮੁਲ ਲਓ, ਨਾਲੇ ਕੱਪੜੇ ਕੁਪੜੇ ਧੋ ਲਓ, ਦੁਬਾਰਾ ਫੇਰ ਜਿਹੜਾ ਜੀ ਆਉਣਾ ਪੈਣਾ ਤੁਹਾਨੂੰ ਇੱਥੇ 25 ਤੋਂ ਬਾਅਦ ਗੋਲਕਾਂ ਵੀ ਰੱਖ ਹੀ ਲਈ। ਜੀ ਪਤਾ ਨਹੀਂ ਕਿਹੜੇ ਵੇਲੇ ਉਹਨਾਂ ਨੂੰ ਜਿਹੜੇ ਆਰਡਰ ਆ ਮਿਲ ਜਾਣੇ ਆ। ਤੇ ਅੱਗੇ ਗੱਲ ਕਰਦੇ ਆ ਜੀ, ਜਿਵੇਂ ਪਹਿਲਾਂ ਵੀ ਆਪਾਂ ਗੱਲ ਕੀਤੀ ਸੀ 1-2 ਦਿਨ ਪਹਿਲਾਂ ਕਿ ETT ਜਿਹੜੇ ਟੀਚਰ ਆ, ਉਹਨਾਂ ਦੇ ਜਿਹੜੀ ਸੇਵਾ ਕੀਤੀ ਜਾਂਦੀ ਆ ਡੰਡੇ ਦੇ ਨਾਲ, ਉਹਨਾਂ ਦੀਆਂ ਪੱਗਾਂ ਛਾਲੀਆਂ ਜਾਂਦੀਆਂ, ਤੇ ਹੁਣ ਉਹਨਾਂ ਦੀਆਂ ਪਤਾ ਲੱਗਾ ਸੀ ਗ੍ਰਿਫਤਾਰੀਆਂ ਆ। ਕਿਹੜੀ ਗੱਲੋਂ ਗ੍ਰਿਫਤਾਰੀਆਂ ਉਹਨਾਂ ਨੇ ਸ਼ੁਰੂ ਕਰ ਦਿੱਤੀਆਂ? ਅੱਜ ਇਹਨਾਂ ਨੇ ਜੀ ਜਿਹੜੇ ਅਕਾਲੀ ਦਲ ਦੇ ਆਗੂ ਨੇ ਉਹਨਾਂ ਨੂੰ ਘੇਰਨਾ ਸੀਗਾ ਜੀ, ਜਿਹੜਾ ਆਪਣੇ ਤਲਵੰਡੀ ਸਾਬੋ ਦੇ ਵਿੱਚ, ਜਿਹਦੀ ਵਜ੍ਹਾ ਕਰਕੇ ਇਹ ਗ੍ਰਿਫਤਾਰੀਆਂ ਜਿਹੜੀਆਂ ਜੀ ਕੀਤੀਆਂ ਗਈਆਂ ਨੇ। ਰਾਤ ਭਰ ਤੋਂ ਛਾਪੇਮਾਰੀ ਜਿਹੜੀ ਹੈ ਜੀ ਉਹ ਜਾਰੀ ਹੈ। ETT ਦੇ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਹੋਰਾਂ ਦੇ ਨਾਲ ਮੇਰੀ ਹੁਣੇ ਤੁਹਾਡੇ ਤੋਂ ਪਹਿਲਾਂ 15-20 ਮਿੰਟ ਪਹਿਲਾਂ ਗੱਲਬਾਤ ਜਿਹੜੀ ਹੋਈ ਸੀਗੀ ਜੀ, ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਉਹਨਾਂ ਦੇ ਮੈਂਬਰ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹਦੇ ਵਿੱਚ ਕੁੜੀਆਂ ਵੀ ਜਿਹੜੀਆਂ ਉਹ ਸ਼ਾਮਲ ਨੇ ਜੀ। ਹਾਲਾਂਕਿ ਤਲਵੰਡੀ ਸਾਬੋ ਦੇ ਵਿੱਚ ਕੱਲ ਨਰਸਾਂ ਜਿਹੜੀਆਂ ਨੇ ਜੀ ਉਹ ਕੁੱਟੀਆਂ ਨੇ ਪੁਲਿਸ ਨੇ। ਤਲਵੰਡੀ ਸਾਬੋ ਦੇ ਵਿੱਚ ਰੋਜ਼ ਕਿਸੇ ਨਾ ਕਿਸੇ ਦਾ ਕਟਾਪਾ ਜਿਹੜਾ ਹੋ ਰਿਹਾ। ਅੱਜ ETT ਅਧਿਆਪਕ ਨਰਸਾਂ ਜਿਹੜੀਆਂ ਨੇ ਇਹ ਵੀ ਸਾਰੀਆਂ ਜਿਹੜੀਆਂ ਤਲਵੰਡੀ ਸਾਬੋ ਦੇ ਵਿੱਚ ਇਕੱਠੀਆਂ ਹੋ ਰਹੀਆਂ ਨੇ, ਕਿਉਂਕਿ ਭਗਵੰਤ ਮਾਨ ਹੋਰਾਂ ਦੀ ਜਿਹੜੀ ਡਿਊਟੀ ਆ ਉਹ ਲੱਗੀ ਆ ਉੱਥੇ ਉਸ ਜਗ੍ਹਾ ਦੇ ਉੱਤੇ ਤਲਵੰਡੀ ਸਾਬੋ ਦੇ ਵਿੱਚ, ਉਹ ਜਾ ਰਹੇ ਨੇ। ਉਹਦੇ ਕਰਕੇ ਅੱਜ ਵੱਡਾ ਇਕੱਠ ਜਿਹੜਾ ਜੀ ਉੱਥੇ ਤਲਵੰਡੀ ਸਾਬੋ ਦੇ ਵਿੱਚ ਬਲਜਿੰਦਰ ਕੌਰ ਹੋਰਾਂ ਦੇ ਹੱਕ ਦੇ ਵਿੱਚ ਹੋਣ ਦੀ ਉਮੀਦ ਹੈ, ਜਿਹਦੇ ਕਰਕੇ ਸਰਕਾਰ ਜਿਹੜੀ ਹੈ ਜੀ ਢਿੱਲ ਲਾ ਰਹੀ ਹੈ ਕਿ ਇਹ ਲੋਕ ਜਿਹੜੇ ਨੇ ਉਹਦੀ ਹਮਾਇਤ ਦੇ ਉੱਤੇ ਨਾ ਪਹੁੰਚਣ। ਜੀ ਬਿਲਕੁਲ, ਇਹਨਾਂ ਦੇ ਜਿਹੜੇ ਆਪਣੇ ਹੱਥ ਕੰਡੇ ਆ ਉਹ ਤੇ ਇਸ ਤਰ੍ਹਾਂ ਅਪਣਾਉਣੇ ਹੀ ਆ। ਤੇ ਇਹ ਭਗਵੰਤ ਮਾਨ ਹੋਣੀ ਇੱਕ ਆਵਾਜ਼ ਉਠਾਈ ਸੀਗੀ ਕਿ ਜਿਹੜਾ ਸੋਕਾ ਆ ਉਹ ਪੰਜਾਬ ਦੇ ਵਿੱਚ ਆ, ਜਾਂ ਪੂਰੇ ਜਿੱਥੇ ਜਿੱਥੇ ਮੀਂਹ ਨਹੀਂ ਪਿਆ, ਕਿਸਾਨਾਂ ਨੂੰ ਉਹਦੀ ਜਿਹੜੀ ਆ ਵੱਡੀ ਪ੍ਰੋਬਲਮ ਆ। ਤੇ ਕੀ ਕੇਂਦਰ ਨੇ ਉਸ ਲਈ ਕੁਝ ਦੇਣਾ ਮਨਜ਼ੂਰ ਕੀਤਾ ਕਿਸਾਨਾਂ ਨੂੰ? ਦੇਖੋ, ਇਸ ਮਾਮਲੇ ਤਾਂ ਕਿਸਾਨਾਂ ਦੇ ਪੱਲੇ ਜਿਹੜੀ ਹੈ ਜੀ ਉਹ ਨਿਰਾਸ਼ਾ ਹੀ ਪਈ ਹੈ ਜੀ। ਖਾਸ ਤੌਰ ਦੇ ਉੱਤੇ ਪੰਜਾਬ ਦੇ ਕਿਸਾਨਾਂ ਦੇ ਪੱਲੇ ਤਾਂ ਮਾਯੂਸੀ ਹੋਈ ਹੈ ਜੀ। ਜਿਹੜਾ ਕੇਂਦਰ ਦੀਆਂ ਸ਼ਰਤਾਂ ਦੇ ਅਨੁਸਾਰ ਸਿਰਫ 9% ਰਕਬਾ ਜਿਹੜਾ ਨਾ ਜੀ ਉਹ ਸੋਕੇ ਦੀ ਮਾਰ ਦੇ ਹੇਠ ਆਇਆ ਜਿਹੜਾ ਜੀ ਉਹ ਦੱਸਿਆ ਜਾਂਦਾ ਜੀ। ਜਿਹੜਾ ਮੁਆਵਜ਼ਾ ਹੈ ਸੋਕਾ ਰਾਹਤ ਮਿਲਣੀ ਉਹ ਕਿੰਨੀ ਜੀ 840 ਰੁਪਏ ਸਿਰਫ ਪ੍ਰਤੀ ਏਕੜ ਦੇ। ਸੋ 840 ਰੁਪਏ ਤੇ ਮੇਰਾ ਕੱਲ ਨਿਆਣੇ ਵੀ ਜਿਹੜੇ ਕਾਲਜ ਲੈ ਕੇ ਜਾਣ ਵਾਲੇ ਆ ਜੀ ਤੁਸੀਂ ਰੱਖ ਲਓ ਆਪਣੇ ਕੋਲੇ। ਪ੍ਰਤੀ ਏਕੜ ਜਿਹੜਾ ਇਹਨਾਂ ਦਿੱਤਾ ਗਿਆ। ਕੇਂਦਰ ਸਰਕਾਰ ਦਾ ਹਿੱਸਾ ਇਹਦੇ ਵਿੱਚ 420 ਰੁਪਏ ਜਿਹੜਾ ਜੀ ਬਣਦਾ, ਬਾਕੀ ਪੰਜਾਬ ਸਰਕਾਰ ਪਾਊਗੀ। 420 ਤੁਹਾਨੂੰ ਪਤਾ ਜੀ ਹੇਰਾ ਫੇਰੀ ਦਾ ਕੇਸ ਹੁੰਦਾ, ਧਾਰਾ ਜਿਹੜੀ ਹੈ। ਸੋ 420 ਰੁਪਏ ਦੇ ਕੇ ਕੇਂਦਰ ਦੀ ਸਰਕਾਰ ਨੇ ਇਹ 420 ਜਿਹੜੀ ਹੈ ਨਾ ਜੀ ਉਹ ਕਿਸਾਨਾਂ ਦੇ ਨਾਲ ਕਰ ਦਿੱਤੀ ਹੈ ਜੀ। ਖੇਤੀਬਾੜੀ ਵਿਭਾਗ ਕਹਿੰਦਾ ਜੀ ਕਿਸਾਨਾਂ ਨੂੰ ਕੇਂਦਰ ਵੱਲੋਂ ਡੀਜ਼ਲ ਦੇ ਉੱਤੇ ਜਿਹੜੀ ਸਬਸਿਡੀ 130 ਕਰੋੜ ਰੁਪਏ ਦੇ ਕਰੀਬ ਦਾ ਲਾਭ ਜਿਹੜਾ ਉਹ ਮਿਲ ਰਿਹਾ। ਇਹਦੇ ਵਿੱਚ ਵੱਡੀ ਗੱਲ ਇਹ ਹੈ ਜੀ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਕੇਂਦਰੀ ਖੇਤੀਬਾੜੀ ਮੰਤਰੀ ਰਾਧਾ ਮੋਹਨ ਸਿੰਘ ਨਾਲ ਮੁਲਾਕਾਤ ਕਰਕੇ ਕਿਸਾਨਾਂ ਵੱਲੋਂ 500 ਕਰੋੜ ਰੁਪਏ ਦਾ ਵਾਧੂ ਡੀਜ਼ਲ ਖਰੀਦਣ ਦਾ ਦਾਅਵਾ ਕਰਦਿਆਂ ਕਿਸਾਨਾਂ ਦੀ 500 ਕਰੋੜ ਰੁਪਏ ਦੀ ਡੀਜ਼ਲ ਸਬਸਿਡੀ ਮੰਗੀ ਸੀ ਜੀ। ਬਾਦਲ ਨੇ ਟਿਊਬਵੈੱਲ ਬੰਦ ਹੋਣ ਦੀ ਸੂਰਤ ਦੇ ਵਿੱਚ ਕਿਸਾਨਾਂ ਨੂੰ 100 ਕਰੋੜ ਰੁਪਏ ਦਾ ਹੋਰ ਘਾਟਾ ਜਿਹੜਾ ਹੋਣ ਦੀ ਗੱਲ ਵੀ ਕਹੀ ਸੀਗੀ। ਜਿਹੜੇ ਮੁੱਖ ਮੰਤਰੀ ਨੇ ਨੁਕਤੇ ਜਿਹੜੇ ਉਠਾਏ ਸੀਗੇ ਉਹਦੇ ਵੱਲ ਕੇਂਦਰ ਦੀ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ। ਪੰਜਾਬ ਦੇ ਵਿੱਚ ਫਸਲਾਂ ਹੇਠ ਕੁੱਲ ਰਕਬਾ 40 ਲੱਖ ਹੈਕਟੇਅਰ ਦੇ ਕਰੀਬ ਹੈ। ਇਹਦੇ ਚੋਂ 28.13 ਲੱਖ ਹੈਕਟੇਅਰ ਵਿੱਚ ਝੋਨਾ ਤੇ ਬਾਕੀ ਵਿੱਚ ਜਿਹੜੀਆਂ ਹੋਰ ਫਸਲਾਂ ਨੇ ਉਹ ਬੀਜੀਆਂ ਹੋਈਆਂ ਨੇ ਜੀ। ਪੰਜਾਬ ਦੇ ਵਿੱਚ ਕਿਸਾਨ ਪਰਿਵਾਰਾਂ ਦੀ ਕੁੱਲ ਗਿਣਤੀ 10 ਲੱਖ ਦੇ ਕਰੀਬ ਆ ਜੀ, ਔਰ ਇਹਦੇ ਵਿੱਚੋਂ 3.5 ਲੱਖ ਕਿਸਾਨ ਜਿਹੜੇ ਨੇ 2 ਹੈਕਟੇਅਰ ਜ਼ਮੀਨ ਦੀ ਮਾਲਕੀ ਵਾਲੇ ਨੇ ਜੀ। ਸੋ ਪਹਿਲਾਂ ਤਾਂ ਇਹ ਹੁੰਦਾ ਸੀਗਾ ਕਿ ਮੁੱਖ ਮੰਤਰੀ ਉਠਾਉਂਦੇ ਸੀਗੇ ਕਿ ਕੇਂਦਰ ਦੀ ਸਰਕਾਰ ਵੇਖੋ ਧੱਕਾ ਕਰਦੀ ਆ, ਉਹ ਹੁਣ ਉਠਾ ਵੀ ਆਏ ਨੇ, ਪਰ ਕੇਂਦਰ ਦੀ ਸਰਕਾਰ ਨੇ ਉਹਨਾਂ ਦੀ ਕੋਈ ਗੱਲ ਨਹੀਂ ਮੰਨੀ। ਪਰ ਇੱਕ ਵਾਰੀ ਵੀ ਹੁਣ ਉਹਨਾਂ ਨੇ ਨਹੀਂ ਕਿਹਾ ਕਿ ਕੇਂਦਰ ਦੀ ਸਰਕਾਰ ਜਿਹੜੀ ਹੈ ਉਹ ਧੱਕਾ ਕਰ ਰਹੀ ਹੈ। ਜੀ ਤੇ ਅੱਗੇ ਗੱਲ ਕਰੀਏ ਕਿ ਪੂਰਨ ਦੇਵੀ ਦਾ ਜਿਹੜਾ ਕਤਲ ਕਾਂਡ ਆ ਉਸ ਦੀ ਕੀ ਅਪਡੇਟ ਆ? ਪੂਰਨ ਦੇਵੀ ਕਤਲ ਕਾਂਡ ਜਿਹੜਾ ਹੈ ਜੀ, ਇਸ ਮਾਮਲੇ ਦੇ ਵਿੱਚ ਇਹ ਵੀ ਰਾਣਾ ਹੀ ਹੈ ਜੀ।
ਜੀ ਇਹ ਰਾਣਿਆਂ ਤੇ ਹੀ ਭਾਰੂ ਦਿਨ ਰਿਹਾ ਜੀ। ਸ਼ੇਰ ਸਿੰਘ ਰਾਣਾ ਇਹ ਅਦਾਲਤ ਦੇ ਵੱਲੋਂ ਦੋਸ਼ੀ ਕਰਾਰ ਦੇ ਦਿੱਤਾ ਗਿਆ ਜੀ। 13 ਸਾਲ ਪਹਿਲਾਂ ਫੂਲਨ ਦੇਵੀ ਦਾ ਕਤਲ ਜਿਹੜਾ ਜੀ VIP ਇਲਾਕਾ ਜਿਹੜਾ ਅਸ਼ੋਕਾ ਰੋਡ ਹੈ ਉੱਥੇ ਉਹਦੀ ਰਿਹਾਇਸ਼ ਦੇ ਬਾਹਰ ਹੋਇਆ ਸੀਗਾ। ਰਾਣਾ ਉਹ ਬੰਦਾ ਜੀ ਜਿਹੜਾ ਕਿ ਜਿਹੜੀ ਤਿਹਾੜ ਜੇਲ੍ਹ ਦੇ ਵਿੱਚੋਂ ਭੱਜ ਗਿਆ ਸੀਗਾ, ਉਹ ਅਫਗਾਨਿਸਤਾਨ ਦੇ ਵਿੱਚ ਚਲੇ ਗਿਆ ਸੀਗਾ ਜੀ। ਉਸ ਤੋਂ ਬਾਅਦ ਫਿਰ ਉਹ ਇੱਥੇ ਆਇਆ ਤੇ ਉਹ ਜਿਹੜਾ ਜੀ ਫੜਿਆ ਗਿਆ ਸੀਗਾ, ਔਰ ਉਹਦੇ ਉੱਤੇ ਇੱਕ ਕਿਤਾਬ ਵੀ ਜਿਹੜੀ ਹੈ ਜੀ ਉਹ ਲਿਖੀ ਹੋਈ ਹੈ ਜਿਹੜੀ ਕਿ ਕਾਫੀ ਚਰਚਿਤ ਰਹੀ ਹੈ ਜੀ, ਤਿਹਾੜ ਤੋਂ ਲੈ ਕੇ ਜੀ ਅਫਗਾਨਿਸਤਾਨ ਤੱਕ। ਤੋ ਇਹ ਐਕਚੁਅਲੀ ਉਹਨਾਂ ਜਿਹੜੇ ਜੀ ਠਾਕਰਾਂ ਦੇ ਵਿੱਚੋਂ ਜਿਹੜਾ ਜੀ ਦੱਸਿਆ ਜਾਂਦਾ ਹੈ ਜਿਨ੍ਹਾਂ ਦਾ ਕਤਲ 1981 ਦੇ ਵਿੱਚ ਫੂਲਨ ਦੇਵੀ ਦੇ ਵਿੱਚ ਵੱਲੋਂ ਰਹਿਮਾਈ ਦੇ ਵਿੱਚ ਕੀਤਾ ਗਿਆ ਸੀ, ਜਿੱਥੋਂ ਉਹ ਫਿਰ ਚਰਚਿਤ ਹੋਈ ਸੀਗੀ ਜੀ। ਤੋ ਉਹਨੂੰ ਜਿਹੜੀ ਜੀ ਹੁਣ ਸਜ਼ਾ ਜਿਹੜੀ ਆ 12 ਅਗਸਤ ਨੂੰ ਸੁਣਾਈ ਜਾਊਗੀ, ਪਰ ਜਿਹੜੇ ਉਹਦੇ ਨਾਲ ਦੇ ਬਾਕੀ 10 ਮੁਲਜ਼ਮ ਸੀਗੇ ਜੀ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਜੀ। ਸਿਰਫ ਸ਼ੇਰ ਸਿੰਘ ਰਾਣਾ ਜਿਹੜਾ ਉਹਨੂੰ ਦੋਸ਼ੀ ਠਹਿਰਾਇਆ ਗਿਆ ਇਸ ਮਾਮਲੇ 'ਚ। ਜੀ ਤੇ ਅਗਲੀ ਖਬਰ ਆਈ ਸੀਗੀ ਕਿ ਇੱਕ ਹਾਕੀ ਦੀ ਹੋਣਹਾਰ ਖਿਡਾਰਨ ਸੀ ਤੇ ਉਸ ਨੇ ਖੁਦਕਸ਼ੀ ਕਰ ਲਈ ਆ। ਕੀ ਕਾਰਨ ਆ ਕਿ ਜਿਹੜੇ ਸਾਡੇ ਇਸ ਤਰ੍ਹਾਂ ਦੇ ਸਟੂਡੈਂਟ ਆ ਜਾਂ ਸਾਡੇ ਖਿਡਾਰੀ ਆ, ਸਰਕਾਰ ਉਹਨਾਂ ਨੂੰ ਕੋਈ ਮਦਦ ਨਹੀਂ ਦਿੱਤੀ, ਜਦ ਕਿ ਗੁਆਂਢੀ ਜਿਹੜੇ ਹਰਿਆਣਾ ਵਾਲੇ ਆ ਉਹ ਕਾਫੀ ਮਦਦ ਕਰ ਰਹੇ ਆ। ਕੱਲ ਪਾਰਲੀਮੈਂਟ ਦੇ ਵਿੱਚ ਜਿਹੜੀ 170 ਦੇ ਉੱਤੇ ਬਹਿਸ ਚੱਲ ਰਹੀ ਸੀ, ਉਹਦੇ ਵਿੱਚ ਭਗਵੰਤ ਹੁਰੀ ਵੀ ਬੋਲੇ ਸੀਗੇ, ਜਿਹਦੇ ਵਿੱਚ ਉਹਨਾਂ ਨੇ ਗੱਲ ਉਠਾਈ ਸੀਗੀ ਕਿ ਜੇ ਚਾਰ ਫੇਰੇ ਤੋਂ ਕੁੜੀਆਂ ਜਿਹੜੀਆਂ ਬਾਜੀ ਮਾਰ ਰਹੀਆਂ ਨੇ ਐਜੂਕੇਸ਼ਨ ਦੇ ਖੇਤਰ ਦੇ ਵਿੱਚ, ਤਾਂ ਉਹ ਬਾਜੀ ਮਾਰਨ ਤੋਂ ਬਾਅਦ ਕਿੱਥੇ ਜਾਂਦੀਆਂ ਨੇ। ਉਹਨਾਂ ਨੇ ਇਹ ਅਹਿਮ ਮੁੱਦਾ ਉਠਾਇਆ ਸੀਗਾ ਕਿ 500 ਸਕੂਲ ਅਜੇ ਵੀ ਇੱਦਾਂ ਦੇ ਨੇ ਜਿੱਥੇ ਵਾਸ਼ਰੂਮ ਤੱਕ ਹੈ ਨੀਗਾ ਪੰਜਾਬ ਦੇ ਵਿੱਚ, ਕੁੜੀਆਂ ਦੇ ਜਿਹੜੇ ਸਕੂਲ ਨੇ ਸਿਰਫ ਕੁੜੀਆਂ ਦੇ। ਔਰ ਜਿਹੜੀ ਗਰੀਬੀ ਰੇਖਾ ਵਾਲੀਆਂ ਕਹਿਣ ਨੂੰ ਸਰਕਾਰ ਕਹਿੰਦੀ ਅਸੀਂ ਸਾਈਕਲ ਵੀ ਦੇ ਦਿੰਦੇ ਹਾਂ ਜੀ, ਅਸੀਂ ਤਾਂ ਵਰਦੀਆਂ ਵੀ ਦੇ ਰਹੇ ਹਾਂ, ਅਸੀਂ ਕਿਤਾਬਾਂ ਵੀ ਦੇ ਰਹੇ ਹਾਂ, ਪੜ੍ਹਨ ਨਹੀਂ ਕੋਈ ਵੀ ਆਉਂਦਾ। ਪਰ ਜਿਹੜੇ ਹਾਕੀ ਪ੍ਰੇਮੀਆਂ ਦੇ ਦਿਲ ਜਿੱਤਣ ਵਾਲੀ ਜਿਹੜੀ ਰਾਜਵਿੰਦਰ ਹੈ ਜੀ, ਉਹ ਗਰੀਬੀ ਦੇ ਮੂਹਰੇ ਹਾਰ ਗਈ। BA ਸੈਕੰਡ ਈਅਰ ਦੇ ਵਿੱਚ ਉਹਨੇ ਦਾਖਲਾ ਲੈਣਾ ਸੀਗਾ। ਸ਼ਹੀਦ ਊਧਮ ਸਿੰਘ ਹੋਰਾਂ ਦੇ ਜੱਦੀ ਸ਼ਹਿਰ ਸੁਨਾਮ ਦੀ ਇਹ ਵਸਨੀਕ ਜਿਹੜੀ ਖਿਡਾਰਨ ਸੀਗੀ, ਜਦੋਂ ਉਹਦੇ ਸੁਪਨੇ ਜਿਹੜੇ ਸੀ ਉਹ ਪੂਰੇ ਨਾ ਹੋਏ, ਮੈਡਲਾਂ ਦੇ ਢੇਰ ਤਾਂ ਉਹਦੇ ਘਰ ਦੇ ਵਿੱਚ ਲੱਗੇ ਹੋਏ ਨੇ, ਪਰ ਰੋਟੀ ਰੋਜ਼ੀ ਦੇ ਵਾਸਤੇ ਇਸ ਪਰਿਵਾਰ ਨੂੰ ਜਿਹੜਾ ਸੀਗਾ ਜੀ ਉਹ ਜੂਝਣਾ ਪੈਂਦਾ ਸੀਗਾ। ਜਦੋਂ ਦਾਖਲੇ ਲਈ ਪੈਸੇ ਨਹੀਂ ਸੀ ਹੈਗੇ, ਉਹ ਇੰਨੀ ਜਿਹੜੀ ਸੀ ਫਰਸਟ੍ਰੇਟ ਹੋ ਗਈ ਜੀ, ਉਹਨੇ ਟ੍ਰੇਨ ਦੇ ਮੂਹਰੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ ਜੀ ਇਸ ਰਾਜਵਿੰਦਰ ਨੇ। ਆਈ ਥਿੰਕ ਹੁਣ ਕਹਿਣ ਨੂੰ ਭਾਵੇਂ ਉਹਦੇ ਭੋਗ ਦੇ ਉੱਤੇ ਜਿੰਨੇ ਮਰਜ਼ੀ ਤੁਰੇ ਜਾਣ, ਜੋ ਮਰਜ਼ੀ ਦਾਅਵੇ ਜਿਹੜੇ ਨੇ ਉਹ ਕਰੀ ਜਾਣ, ਪਰ ਰਿਐਲਿਟੀ ਜਿਹੜੀ ਹੈ ਜੀ ਉਹ ਇਹ ਹੈ ਕਿ ਅਸਲ ਲੋਕਾਂ ਤੱਕ ਜਿੱਥੇ ਮਦਦ ਜਿਹੜੀ ਉਹ ਪਹੁੰਚਣੀ ਚਾਹੀਦੀ ਹੈ, ਉਹਨਾਂ ਦਾ ਤੁਸੀਂ ਹਾਲਾਤ ਦੇਖ ਸਕਦੇ ਹੋ ਕਿ ਕਿਹੋ ਜਿਹੇ ਬਣੇ ਹੋਏ ਨੇ। ਜੀ ਬਿਲਕੁਲ, ਇਹ ਬਹੁਤ ਮੰਦਭਾਗੀ ਘਟਨਾ ਆ। ਤੇ ਅੱਗੇ ਜੀ ਆਪਾਂ ਕਾਲੇ ਕੱਛਿਆਂ ਵਾਲੇ ਸੁਣਦੇ ਸੀ, ਇੱਕ ਚਿੱਟੇ ਕੱਛਿਆਂ ਵਾਲਿਆਂ ਦਾ ਗਰੋਹ ਵੀ ਕਹਿੰਦੇ ਬੜਾ ਆ ਰਿਹਾ ਅੱਗੇ ਨੂੰ। ਰੰਗ ਹੀ ਬਦਲਣਾ ਜੀ। ਇੱਕ ਦਿਨ ਬੜੀ ਵਧੀਆ ਕਿਸੇ ਨੇ ਟਿੱਪਣੀ ਕੀਤੀ ਸੀਗੀ, ਕਹਿੰਦੇ ਜੀ ਰਾਤ ਨੂੰ ਕੱਛੇ ਵਾਲੇ ਲੁੱਟਦੇ ਆ, ਦਿਨੇ ਚਿੱਟੇ ਕੁੜਤੇ ਪਜਾਮੇ ਵਾਲੇ। ਭਾਵ ਕਿ ਬਹੁਤੇ ਜਿਹੜੇ ਲੀਡਰ ਟਾਈਪ ਨੇ ਉਹ ਚਿੱਟੇ ਕੁੜਤੇ ਪਜਾਮੇ ਪਾਉਂਦੇ ਨੇ ਨਾ ਜੀ। ਜੀ ਜੀ। ਇੱਕ ਤਾਂ ਜਿਹੜਾ ਕਾਲਾ ਕੱਚਾ ਗਰੋਹ ਸੀਗਾ ਜੀ ਬਹੁਤ ਵੱਡਾ ਇੱਥੇ ਫੜਿਆ ਗਿਆ, ਜਿਨ੍ਹਾਂ ਨੇ ਬਹੁਤੀਆਂ ਵਾਰਦਾਤਾਂ ਚੰਡੀਗੜ੍ਹ ਦੇ ਨੇੜੇ ਤੇੜੇ ਕੀਤੀਆਂ ਸੀਗੀਆਂ। ਮੈਂ ਉਹ ਕਵਰ ਕੀਤਾ ਸੀਗਾ ਕਿਹੜੇ ਕਿਹੜੇ ਲੋਕ ਉਹਦੇ ਵਿੱਚ ਨੇ ਜੀ। ਦੇਖੋ ਜਿਹੜੀ ਐਕਚੁਅਲੀ ਨਾ ਜੀ ਬੇਰੁਜ਼ਗਾਰੀ ਹੈ ਜਿਹੜੀ ਵੱਧ ਰਹੀ ਹੈ, ਇੱਕ ਹੋਰ ਅਹਿਮ ਜਿਹੜੀ ਗੱਲ ਇੱਥੇ ਬੜੀ ਜ਼ਿਆਦਾ ਵਾਪਰਨ ਲੱਗੀ ਹੈ ਜੀ ਪੰਜਾਬ ਦੇ ਵਿੱਚ, ਉਹ ਇਹ ਹੈ ਕਿ ਜਿਹੜੇ ਨੇੜਲੇ ਰਿਸ਼ਤੇਦਾਰ ਨੇ ਨਾ ਜੀ ਉਹ ਲੁੱਟਾਂ ਖੋਹਾਂ ਦੇ ਵਿੱਚ ਬਹੁਤ ਸ਼ਾਮਲ ਹੋਣ ਲੱਗ ਗਏ। ਮੇਰੇ ਵਾਕਫ ਨੇ ਜੀ ਇੱਕ ਨਵਾਂ ਸ਼ਹਿਰ ਤੋਂ, ਉਹਨਾਂ ਦੇ ਘਰ ਦੇ ਵਿੱਚ ਡਾਕਾ ਪਿਆ, ਚਾਕੂ ਦੀ ਦੋਕ ਦੇ ਉੱਤੇ ਆ ਕੇ ਲੁੱਟ ਕੇ ਜਿਹੜਾ ਜੀ ਲੈ ਗਏ ਸਾਰਾ ਕੁਝ। ਉਹ ਐਕਚੁਅਲੀ ਨੌਕਰ ਨੇ ਉਹਨਾਂ ਦੇ ਨੇ ਗੱਡੀ ਦਾ ਨੰਬਰ ਨੋਟ ਕਰ ਲਿਆ, ਜਿਨ੍ਹਾਂ ਨੇ ਮੂੰਹ ਬੰਨੇ ਹੋਏ ਸੀਗੇ। ਜਦੋਂ ਟਰੇਸ ਹੋਏ ਬੰਦੇ ਤੇ ਉਸੇ ਹੀ ਘਰ ਦਾ ਜਿਹੜਾ ਮੁੰਡਾ ਜੀ ਉਹਦਾ ਸਕਾ ਸਾਲਾ ਉਹ ਲੁੱਟ ਕੇ ਲੈ ਕੇ ਗਿਆ ਜੀ। ਇੱਥੇ NRI ਦੇ ਘਰ ਡਾਕਾ ਪਿਆ ਸੀਗਾ ਮਰਿੰਡੇ ਜੀ 3 ਦਿਨ ਪਹਿਲਾਂ। ਉਹ ਪਤਾ ਲੱਗਿਆ ਜੀ ਕਿ ਮਾਸੀ ਦੇ ਘਰ ਦੇ ਵਿੱਚ ਡਾਕਾ ਮਾਰਨ ਵਾਲਾ ਉਹਦਾ ਸਕਾ ਭਾਣਜਾ ਸੀਗਾ, ਉਹ ਆ ਕੇ ਨਾਲ ਜਿਹੜਾ ਜੀ ਮੁੰਡਿਆਂ ਨਾਲ ਲੈ ਕੇ ਉਹ ਡਾਕਾ ਮਾਰ ਕੇ ਗਿਆ। ਹੁਣ ਇੱਥੇ ਤੁਸੀਂ ਕੱਛਿਆਂ ਦਾ ਰੰਗ ਕੀ ਕਹੋਗੇ ਜੀ ਕਿ ਕੌਣ ਲੁੱਟ ਰਹੇ ਨੇ? ਭਾਵ ਕਿ ਕੋਈ ਰਿਸ਼ਤੇਦਾਰ ਦੇ ਉੱਤੇ ਵੀ ਵਿਸ਼ਵਾਸ ਨਹੀਂ ਰਿਹਾ ਜੀ ਕਿ ਜਿਹਨੇ ਤੁਸੀਂ ਘਰੇ ਚਾਹ ਪਾਣੀ ਪਿਆ, ਇਹ ਨਹੀਂ ਪਤਾ ਕਿ ਮੂੰਹ ਬੰਨ ਕੇ ਉਹਨੇ ਡਾਕਾ ਮਾਰਨ ਆ ਜਾਣਾ। ਲਓ ਜੀ, ਘਰ ਦਾ 35 ਜਿਹੜਾ ਆ ਲੰਕਾ ਢਾਏ ਐਵੇਂ ਨਹੀਂ ਕਹਿੰਦੇ। ਤੇ ਅਗਲੀ ਗੱਲਬਾਤ ਜੀ, ਆਪਾਂ ਸਾਰਿਆਂ ਨੂੰ ਪਤਾ ਆ ਕਿ ਕੱਲ ਦੀ ਜਿਹੜੀ ਪਤਾ ਨਹੀਂ ਕਿੰਨੇ ਕੁਆਂਟਲ ਜਿਹੜੀ ਆ ਡਰੱਗ ਆ ਉਹ ਇੱਥੇ ਪਹੁੰਚੀ ਆ ਜੀ ਕੈਨੇਡਾ ਦੇ ਵਿੱਚ। ਤੇ ਮੇਰੇ ਖਿਆਲ ਦੇ ਵਿੱਚ ਜੀ ਪੰਜਾਬ ਬਣਾ ਦੇਣਗੇ ਹੁਣ ਕੈਨੇਡਾ ਨੂੰ ਤਾਂ ਅਮਰੀਕਾ ਨੂੰ। ਤੇ ਇੱਥੇ ਜਿਹੜੀ ਇਹ ਡਰੱਗ ਪਹੁੰਚੀ ਹੈ ਲੋਕਾਂ ਦੇ ਢਿੱਡਾਂ ਵਿੱਚ ਜਾਣੀ ਸੀਗੀ, ਇਹਦੇ ਦੀ ਤੁਸੀਂ ਕੀ ਕਹਿਣਾ ਚਾਹੋਗੇ?
ਬਿਲਕੁਲ। ਮੈਂ ਇਹਨਾਂ ਜਿਹੜਾ ਇਹਦੇ ਵਿੱਚ ਪੰਜੀ ਜਿਹੜੀ ਦੇਖਣ ਵਾਲੀ ਗੱਲ ਇਹ ਹੈ ਕਿ ਪਿਛਲੇ ਮਹੀਨੇ ਤੋਂ ਕੁਝ ਜਿਹੜੀ ਤੇਜ਼ੀ ਆ ਉਹ ਪੁਲਿਸ ਨੇ ਫੜੀ ਹੈ ਜੀ। ਚੰਗੀ ਗੱਲ ਇਹ ਕਹੀ ਜਾ ਸਕਦੀ ਹੈ। ਜਿਹੜੀ ਵੈਨਕੂਵਰ ਤੋਂ ਫੜੀ ਗਈ ਹੈ ਜੀ ਪਹਿਲਾਂ ਤਾਂ 12 ਮਿਲੀਅਨ ਦੀ, ਫਿਰ ਐਡਮਿੰਟਨ ਤੋਂ 9 ਮਿਲੀਅਨ ਦੀ ਜਿਹੜੀ ਫੜੀ ਗਈ। ਹੁਣ ਇਹ 1 ਕੁਇੰਟਲ ਚੌਲਾਂ ਦੇ ਰਾਹੀਂ ਜਿਹੜੀ ਇੱਥੇ ਆਈ ਸੀ ਜੀ ਮੌਂਟਰੀਅਲ ਦੇ ਵਿੱਚ, ਭਾਰਤ ਤੋਂ ਚੱਲੀ ਹੋਈ ਇਹ ਡਰੱਗ ਸੀ ਜੀ। ਇਹਦੇ ਵਿੱਚ ਇੱਕ ਪੰਜਾਬੀ ਸਣੇ ਜਿਹੜੇ ਦੀ 4 ਬੰਦੇ ਨੇ ਉਹ ਗ੍ਰਿਫਤਾਰ ਕੀਤੇ ਗਏ ਨੇ। ਪੰਜਾਬੀ ਅੰਮ੍ਰਿਤਪਾਲ ਗਿੱਲ ਬਰੈਂਪਟਨ ਦਾ ਰਹਿਣ ਵਾਲਾ, ਇਟੈਲੋ ਮਾਲੋਜੀ ਆ ਜੀ ਔਰ ਇੱਕ ਕੈਵਨ ਗਵਾਨਲੋ ਜਿਹੜਾ ਜੀ, ਇਹਨਾਂ ਨੂੰ ਗ੍ਰਿਫਤਾਰ ਜਿਹੜਾ ਜੀ ਉਹ ਕੀਤਾ ਗਿਆ। ਜਿਹੜੀ ਇਹ ਡਰੱਗ ਆਈ ਹੈ ਜੀ ਇਹਦੇ ਵਿੱਚ 73 ਕਿਲੋ ਕੀਟਾਮਾਈਨ ਹੈ ਔਰ 24 ਕਿਲੋ ਜਿਹੜੀ ਆ ਨੋਰਫਿਡਰਾਈਨ ਜਿਹੜੀ ਹੈ ਜੀ ਇਹ ਸ਼ਾਮਲ ਦੱਸੀ ਜਾਂਦੀ ਹੈ ਜੀ। ਹਾਲਾਂਕਿ ਪੁਲਿਸ ਦੱਸਦੀ ਨਹੀਂ ਗਈ ਜੀ, ਪਰ ਇਹ ਕਿਹਾ ਜਾ ਰਿਹਾ ਕਿ ਤਕਰੀਬਨ ਇਹ ਜਿਹੜੀ ਕੀਟਾਮਾਈਨ ਹੈ ਇਹ $20,000 ਦੀ ਜਿਹੜੀ ਹੈ ਜੀ 1 ਕਿਲੋ ਆਉਂਦੀ ਹੈ। ਤੇ ਜਦੋਂ ਕੁਇੰਟਲ ਟੋਟਲ ਫੜੀ ਗਈ ਆ, ਤੁਸੀਂ ਲਾ ਲਓ ਕਿ ਇਹ ਕਿੰਨੇ ਦੀ ਜਿਹੜੀ ਆ ਜੀ 1.5 ਮਿਲੀਅਨ ਤੋਂ ਉੱਪਰ ਦੀ ਜਿਹੜੀ ਆ ਇਹ ਕੀਟਾਮਾਈਨ ਦੀ ਜਿਹੜੀ ਆ ਉਹ ਬਣਦੀ ਹੈ। ਤੋਂ ਕਿੰਨੇ ਘਰ ਜਿਹੜੇ ਉਹ ਤਬਾਹ ਹੋਣੇ ਸੀਗੇ। ਸਵਾਲ ਇਹੀ ਹੈ ਜੀ ਜਿਹੜਾ ਪਿਛਲੀ ਵਾਰੀ ਜਦੋਂ ਮੈਂ ਆਇਆ ਸੀ ਉਦੋਂ ਵੀ ਉਠਾਇਆ ਸੀਗਾ ਜੀ, ਇੱਥੋਂ ਤਾਂ ਠੀਕ ਹੈ, ਅਸੀਂ ਤਾਂ ਮੰਨ ਰਹੇ ਹਾਂ ਇਹ ਕੰਮ ਬਹੁਤ ਖਰਾਬ ਹੈ, ਇੱਥੋਂ ਚੜੀ ਜਾਂਦੀ ਹੈ, ਹੁਣ ਉੱਤਰਦੀ ਤਾਂ ਉੱਥੇ ਜਾ ਕੇ ਹੈ ਨਾ ਜੀ। ਜੇ ਪੁਲਿਸ ਨੇ ਅਜੇ ਵੀ ਇਸ ਮਾਮਲੇ ਦੇ ਉੱਤੇ ਚੁੱਪੀਆਂ ਹੀ ਵੱਟੀ ਰੱਖੀਆਂ ਤਾਂ ਨਿਰਸੰਦੇਹ ਜੀ ਪੰਜਾਬੀਆਂ ਨੇ ਜਿਹੜੇ ਕੁਝ ਸਾਡੇ ਡਰੱਗ ਸਮਗਲਿੰਗ 'ਚ ਸ਼ਾਮਲ ਨੇ ਲੋਕ, ਉਹਨਾਂ ਨੇ ਪੰਜਾਬ ਵਾਲੇ ਹਾਲਾਤ ਜਿਹੜੇ ਨੇ ਉਹ ਕੈਨੇਡਾ ਜਾਂ USA ਦੇ ਸ਼ਹਿਰਾਂ ਦੇ ਜਿਹੜੇ ਨੇ ਉਹ ਕਰ ਦੇਣੇ ਨੇ, ਜਾਂ ਤੁਸੀਂ ਇਹ ਕਹਿ ਲਓ ਕੀਤੇ ਪਏ ਨੇ ਜੀ। ਤੋ ਲੋਕੀ ਤਾਂ ਡਰਨ ਲੱਗ ਗਏ ਜੀ, ਗਰੋਸਰੀ ਸਟੋਰਾਂ ਤੋਂ ਗਰੋਸਰੀ ਲਿਆਉਣ ਲੱਗੇ, ਪਤਾ ਨਹੀਂ ਵੀ ਕਿਹੜੇ ਪੈਕੇਟ ਦੇ ਵਿੱਚੋਂ ਕੀ ਨਿਕਲ ਆਉਣਾ। ਜੀ ਬਿਲਕੁਲ। ਤੇ ਇਸ ਦੇ ਵਿੱਚ ਵੀ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਕਸਟਮ ਆਫਿਸਰ ਬਦਲ ਗਿਆ ਹੋਊਗਾ ਉਸ ਟਾਈਮ ਤੇ, ਕਿਉਂਕਿ ਲੰਘਦੀ ਤਾਂ ਉਹ ਪਹਿਲਾਂ ਵੀ ਸੀਗੀ ਤੇ ਪਹਿਲਾਂ ਵੀ ਇਸੇ ਹਿਸਾਬ ਦੇ ਨਾਲ ਹੀ ਆਉਂਦੀ ਸੀਗੀ, ਗਰੋਸਰੀ ਦੇ ਵਿੱਚ ਹੀ ਆਉਂਦੀ ਸੀਗੀ, ਇਹਦੇ ਵਿੱਚ ਦੋ ਰਾਵਾਂ ਨਹੀਂ ਹੈਗੀਆਂ। ਤੇ ਕਸਟਮ ਆਫਿਸਰ ਬਦਲਿਆ ਹੋ ਸਕਦਾ ਹੈ ਉਸ ਵੇਲੇ ਡਿਊਟੀ ਤੇ ਉਹ ਇੱਕ ਨੇ ਫੜ ਲਈ ਆ। ਤੇ ਅੱਗੇ ਜੀ ਤੁਸੀਂ, ਮੇਰਾ ਲਾਸਟ ਕੁਐਸਚਨ ਹੈ ਕਿ ਜਿਵੇਂ ਤਲਵੰਡੀ ਸਾਬੋ ਤੇ ਪਟਿਆਲੇ ਦੇ ਵਿੱਚ ਜਿਹੜੀਆਂ ਕੈਂਪੇਨ ਹੋ ਰਹੀ ਆ ਇਲੈਕਸ਼ਨ ਲਈ, ਉਹਦੀ ਕੀ ਅਪਡੇਟ ਆ? ਇਸ ਵੇਲੇ ਜਿਹੜਾ ਜੀ ਕਾਫੀ ਤੇਜ਼ੀ ਜਿਹੜੀ ਆ ਜੀ ਉਹ ਫੜੀ ਹੋਈ ਹੈ ਇਸ ਜਿਹੜੀ ਕੈਂਪੇਨ ਨੇ। ਜਿਹੜਾ ਜ਼ਿਆਦਾ ਜ਼ੋਰ ਹੈ ਕਾਂਗਰਸ ਦਾ ਉਹ ਪਟਿਆਲੇ ਦੇ ਉੱਤੇ ਲੱਗਿਆ ਹੋਇਆ ਜੀ। ਅਕਾਲੀ ਦਲ ਦਾ ਬਹੁਤਾ ਜਿਹੜਾ ਜ਼ੋਰ ਹੈ ਉਹ ਤਲਵੰਡੀ ਸਾਬੋ ਦੇ ਵਿੱਚ ਜਿਹੜਾ ਜੀ ਉਹ ਲੱਗਿਆ ਹੋਇਆ। ਇੱਥੇ ਅਕਾਲੀ ਲੀਡਰ ਬਹੁਤੇ ਵੱਡੇ ਜਿਹੜੇ ਨੇ ਉਹ ਨਹੀਂ ਆ ਰਹੇ ਤੇ ਬਹੁਤੇ ਕਾਂਗਰਸੀ ਵੱਡੇ ਲੀਡਰ ਨੇ ਜਿਹੜੇ ਉਹ ਤਲਵੰਡੀ ਸਾਬੋ ਨਹੀਂ ਜਾ ਰਹੇ। ਮੈਂ ਪੜ੍ਹ ਰਿਹਾ ਸੀਗਾ, ਥੋੜੀ ਮੈਨੂੰ ਹੈਰਾਨੀ ਵੀ ਹੋਈ ਕਿ ਜਿਹੜੇ ਦਲਜੀਤ ਸਿੰਘ ਚੀਮਾ ਹੋਰੀ ਨੇ ਉਹ ਇੰਚਾਰਜ ਬਣਾਏ ਗਏ ਨੇ ਪਟਿਆਲੇ ਦੇ ਜੀ ਇਸ ਵਿਧਾਨ ਸਭਾ ਦੇ, ਉਹ ਕੈਨੇਡਾ ਫਿਰਦੇ ਆ ਜੀ ਇਸ ਅਹਿਮ ਸੀਟ ਨੂੰ ਜਿਹੜੀ ਛੱਡ ਕੇ। ਪ੍ਰਤਾਪ ਸਿੰਘ ਬਾਜਵਾ ਹੋਰੀ ਬਿਲਕੁਲ ਅਲੱਗ ਥਲੱਗ ਪੈ ਗਏ ਇਸ ਮਾਮਲੇ ਦੇ ਉੱਤੇ, ਉਹ ਇਕੱਲੇ ਹਰਮਿੰਦਰ ਜੱਸੀ ਦੇ ਨਾਲ ਜਿਹੜੇ ਜੀ ਉੱਥੇ ਜ਼ਰੂਰ ਫਿਰ ਰਹੇ ਨੇ ਤਲਵੰਡੀ ਸਾਬੋ ਦੇ ਵਿੱਚ, ਹੋਰ ਕਈ ਕਾਂਗਰਸੀ ਉਹਨਾਂ ਦੇ ਨਾਲ ਹੈ ਨੀਗਾ। ਮਨਪ੍ਰੀਤ ਬਾਦਲ ਹੋਰੀ ਆਪਣਾ ਦਾਅਵਾ ਕਰੀ ਜਾਂਦੇ ਆ ਕਿ ਕਾਂਗਰਸ ਨੂੰ ਕਿਸੇ ਨੇ ਪੁੱਛਿਆ ਹੀ ਨਹੀਂ, ਹਰਮਿੰਦਰ ਜੱਸੀ ਨੂੰ ਤਾਂ ਟਿਕਟ ਜਿਹੜੀ ਆ ਉਹ ਮੈਂ ਦਵਾਈ ਆ। ਤੋ ਇਹਦੇ ਵਿੱਚ ਜਿਹੜੀਆਂ ਤੀਜੀ ਧਿਰ ਆ ਜੀ ਆਮ ਆਦਮੀ ਪਾਰਟੀ, ਉਹਦੀ ਹੁਣ ਜਿਹੜੀ ਹੈ ਜੀ ਤੇਜ਼ੀ ਕੁਝ ਜਿਹੜੀ ਫੜੀ ਆ। ਪਹਿਲਾਂ ਕੰਮ ਉਹਨਾਂ ਦਾ ਢਿੱਲਾ ਰਿਹਾ ਕਿਉਂਕਿ ਸੈਸ਼ਨ ਚੱਲ ਰਿਹਾ, ਉਹਦੇ ਮੈਂਬਰ ਪਾਰਲੀਮੈਂਟ ਸੈਸ਼ਨ 'ਚ ਬਿਜ਼ੀ ਸੀਗੇ। ਹੁਣ ਅਰਵਿੰਦ ਕੇਜਰੀਵਾਲ ਹੋਰੀ ਵੀ ਜਿਹੜੇ ਅਗਲੇ ਹਫ਼ਤੇ ਦੇ ਦੌਰਾਨ ਜੀ ਇੱਥੇ ਤਲਵੰਡੀ ਸਾਬੋ ਦੇ ਵਿੱਚ ਔਰ ਪਟਿਆਲੇ ਦੇ ਵਿੱਚ ਵੀ ਆ ਰਹੇ ਨੇ। ਬਾਕੀ ਜਿਹੜੀ ਲੀਡਰਸ਼ਿਪ ਹੈ ਜੀ ਸਣੇ ਭਗਵੰਤ ਮਾਨ ਦੇ, ਉਹ ਅੱਜ ਸਰਗਰਮ ਜਿਹੜੀ ਆ ਉਹ ਹੋਈ ਹੈ। ਸੋ ਹੋਪਫੁਲੀ ਤਲਵੰਡੀ ਸਾਬੋ ਵਾਲੀ ਜਿਹੜੀ ਚੋਣ ਮੁਹਿੰਮ ਹੈ ਉਹਨੂੰ ਹੁੰਗਾਰਾ ਜਿਹੜਾ ਜੀ ਉਹ ਮਿਲੂਗਾ ਔਰ ਆਮ ਲੋਕ ਜਿਹੜੇ ਨੇ ਇਹਦੀ ਪੋਜ਼ਿਟਿਵ ਗੱਲ ਜਿਹੜੀ ਦੇਖਣ ਨੂੰ ਮਿਲ ਰਹੀ ਹੈ। ਆਮ ਬੰਦਾ ਜਿਹੜਾ ਨਾ ਜੀ ਉਹ ਸਵਾਲ ਕਰਨ ਲੱਗਿਆ। ਇੱਕ ਪਿੰਡ ਪੈਂਦਾ ਤਲਵੰਡੀ ਸਾਬੋ ਦਾ, ਪਿੰਡ ਸੇਖੂ, ਉੱਥੇ ਕਾਂਗਰਸ ਵਾਲੇ ਲੈਕਚਰ ਕਰਦੇ ਨੇ, ਪ੍ਰਤਾਪ ਸਿੰਘ ਬਾਜਵਾ ਬੋਲਦੇ ਨੇ। ਇੱਕ ਬੰਦਾ ਜਿਹੜਾ ਤਕਰੀਬਨ 50+ ਦਾ, ਉਹ ਜਦੋਂ ਬੋਲ ਕੇ ਤੁਰਨ ਲੱਗਦੇ ਆ ਤੇ ਉਹ ਕਹਿੰਦਾ ਜੀ ਕਿ ਜੇ ਬਾਦਲ ਕੇ ਡਾਕੂ ਆ ਤੇ ਹਾਜੀ ਨੂੰ ਨਾਲ ਲਈ ਫਿਰਦੇ ਹੋ, ਇਹ ਕਿਹੜਾ ਛੋਟਾ ਠੱਗ ਹੈ, ਇਹਨੂੰ ਪੁੱਛੋ ਕਿੱਲਿਆਂ ਤੋਂ ਇਹ ਅਰਬਪਤੀ ਕਿਵੇਂ ਬਣ ਗਿਆ ਜੀ। ਤਾਂ ਜਿਹੜੇ ਕਾਂਗਰਸੀ ਸੀ ਨਾ ਉਹਨਾਂ ਨੇ ਚੁੱਪ ਕਰਾਉਣ ਦੇ ਖਾਤਰ ਉਹਨੂੰ ਪੁੱਛਿਆ ਬਈ ਤੇਰਾ ਨਾਂ ਕੀ ਹੈ? ਉਹ ਕਹਿੰਦਾ ਮੈਂ ਤਾਂ ਆਮ ਬੰਦਾ, ਤੂੰ ਕੀ ਗੁਲਗੁਲੇ ਲੈਣੇ ਆ? ਇੰਨਾ ਕਹਿ ਕੇ ਉਹ ਸਾਈਕਲ ਤੇ ਲੱਤ ਦੇ ਕੇ ਤੁਰ ਪਿਆ ਜੀ। ਜਦੋਂ ਲੋਕ ਆਮ ਬੰਦੇ ਏਦਾਂ ਕਿਤੇ ਸਵਾਲ ਕਰਨ ਲੱਗ ਗਏ ਨਾ ਜੀ, ਫੇਰ ਚੇਂਜ ਦੀ ਜਿਹੜੀ ਆ ਉਹ ਉਮੀਦ ਕੀਤੀ ਜਾ ਸਕਦੀ ਆ। ਪਰ ਇੰਨਾ ਕੁ ਜ਼ਰੂਰ ਹੋਇਆ ਕਿ ਇੰਨੀ ਕੁ ਜੁਰਤ ਜਿਹੜੀ ਆ ਲੋਕਾਂ ਦੇ ਵਿੱਚ ਆਉਣੀ ਸ਼ੁਰੂ ਹੋਈ ਆ ਜੀ। ਕੋਈ ਸਵਾਲ ਕਰਨ ਲੱਗੇ ਔਰ ਇਹ ਕਹਿਣ ਲੱਗੇ ਵੀ ਤੂੰ ਮੇਰਾ ਨਾਂ ਪੁੱਛ ਕੇ ਗੁਲਗੁਲੇ ਲੈਣੇ ਆ ਜੀ। ਬਿਲਕੁਲ। ਆਮ ਆਦਮੀ ਜਿੰਨਾ ਚਿਰ ਨਹੀਂ ਉੱਠਦਾ, ਆਮ ਆਦਮੀ ਤੇ ਆਪਣੀ ਜਿਹੜੀ ਪਾਵਰ ਵੋਟ ਹੈਗੀ ਆ ਉਹ ਦੇ ਕੇ ਇਹਨਾਂ ਨੂੰ ਰਾਜੇ ਬਣਾ ਦਿੰਦਾ ਤਾਂ ਇਹਨਾਂ ਦੀ ਜਿਹੜੀ ਲੁੱਟ ਖਸੁੱਟ ਆ 5 ਸਾਲ ਜਾਰੀ ਰਹਿੰਦੀ ਆ।
ਤੇ ਅਸੀਂ ਤੇ ਹਰ ਟਾਈਮ ਇਹੀ ਕਹਿੰਦੇ ਕਿ ਆਪਣਾ ਜਿਹੜਾ ਤੁਹਾਡਾ ਰਾਈਟ ਆ, ਤੁਹਾਡੇ ਕੋਲ ਜਿਹੜੀ ਪਾਵਰ ਆ ਉਹਨੂੰ ਪਛਾਣੋ। ਤੇ ਜੀ ਬਲਤੇਜ ਪੰਨੂ ਜੀ, ਅਖੀਰ ਦੇ ਵਿੱਚ ਆਜ਼ਨਾਮਾ ਕਿ ਜਿਹੜੇ ਰਾਜ ਦੀ ਜਿਹੜੀ ਸਰਕਾਰ ਹੋਵੇ ਦਾਅਵਾ ਕਰੇਗੀ ਸਦਾ ਵਿਕਾਸ ਦਾ, ਉਹ ਜਿਹੜੇ ਰਾਜ ਦੀ ਜਿਹੜੀ ਸਰਕਾਰ ਹੋਵੇ ਦਾਅਵਾ ਕਰੇਗੀ ਸਦਾ ਵਿਕਾਸ ਦਾ, ਉਹ ਮਾੜਾ ਪੱਖ ਕੋਈ ਸਾਹਮਣੇ ਕਰੂਗੀ ਨਹੀਂ, ਜ਼ਿਕਰ ਸਦਾ ਛੇੜੂ ਨੁਕਤੇ ਖਾਸ ਦਾ, ਉਹ ਚੰਦ ਮੰਗਲ ਤੇ ਸ਼ੁੱਕਰ ਦੀ ਕਥਾ ਕਰਕੇ ਮੁੱਦਾ ਛੇੜੂ ਨਾ ਮਹਿਲ ਦੇ ਪਾਸ ਦਾ, ਉਹ ਮਹਿਲਾ ਮਗਰ ਜੋ ਝੁੱਗੀ ਦੇ ਵਿੱਚ ਸੌਂਦਾ, ਹਾਲ ਪੁੱਛੇ ਨਹੀਂ ਟੱਬਰ ਉਦਾਸ ਦਾ, ਉਹ ਆਇਆ ਵੇਖ ਆਜ਼ਾਦੀ ਦਾ ਦਿਵਸ ਨੇੜੇ, ਹੋਣ ਲੱਗ ਪਏ ਭਾਸ਼ਣ ਤਿਆਰ ਸੁਣਿਆ, ਆਇਆ ਵੇਖ ਆਜ਼ਾਦੀ ਦਾ ਦਿਵਸ ਨੇੜੇ, ਹੋਣ ਲੱਗ ਪਏ ਭਾਸ਼ਣ ਤਿਆਰ ਸੁਣਿਆ, ਨਵੇਂ ਸੁਪਨਿਆਂ ਦੀ ਕੀਤੀ ਜਾਊ ਵਾਛੜ, ਕੀਤਾ ਜਾਊਗਾ ਹਰ ਇਕਰਾਰ ਸੁਣਿਆ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ।